पाकिस्तान वास्ते कहना चाहना कि जो पाकिस्तान ने कदम उठाया है वो बहुत वधिया कदम उठाया है। मतलब कि एक सोच अपनी दिखाती है कि पाकिस्तान किस ऊंचाई तक सोच सकता है। तो इमरान खान का तो बहुत बहुत धन्यवाद है। उन्हें 72 साल बाद ਜਿਹੜੇ 25 ਸਾਲ ਤੋਂ ਅਰਦਾਸਾਂ ਕਰਦੇ ਸੀ ਅਸੀਂ ਗੁਰਦੁਆਰਿਆਂ ਦਾ ਵਿਛੋੜਿਆ ਗਿਆ ਜੀ ਉਹਨੇ ਮਿਲਾਤਾ ਉਹਨੇ ਹਰ ਸਿੱਧੂ ਸਾਹਿਬ ਨੇ ਸਾਡੇ ਪੰਜਾਬ ਨੂੰ ਵੀ ਵਧੀਆ ਪੂਰਾ ਹੀ ਵਧੀਆ ਜਿੰਨਾ ਕਹੇ ਜੀ ਉਨਾ ਹੀ ਵਧੀਆ ਤੇ ਇੰਡੀਆ ਨੂੰ ਮੈਂ ਮੈਸੇਜ ਦੇਣਾ ਚਾਹਨਾ ਇਸ ਰਾਹੀਂ ਕਿ ਤੁਸੀਂ ਜਿੰਨੇ ਵੀ ਇੰਡੀਅਨ ਦੇਖ ਰਹੇ ਹੋ ਪਲੀਜ਼ ਟਰਸਟ ਮੀ ਮੈਂ ਵੀ ਇੰਡੀਅਨ ਹੀ ਹਾਂ ਤੁਹਾਡੇ ਕੋਲ ਹੀ ਆਇਆ ਔਰ ਨਹੀਂ ਯਕੀਨ ਆਉਂਦਾ ਚੰਡੀਗੜ੍ਹ ਆਓ ਮੇਰੇ ਨਾਲ ਮਿਲੋ ਸਾਰੀ ਕਹਾਣੀ ਮੈਂ ਸ਼ੇਅਰ ਕਰਾਂਗਾ। ਵਾਲੇਕਮ ਸਤਿ ਸ੍ਰੀ ਅਕਾਲ ਆਦਾਬ ਜੀ। ਅੱਜ ਅਸੀਂ ਗੁਰਦੁਆਰਾ ਨਨਕਾਣਾ ਸਾਹਿਬ ਆਏ ਆ। ਇੱਥੇ ਸਿੱਖ ਯਾਤਰੀ ਜਿਹੜੇ ਆਏ ਨੇ ਉਹਨਾਂ ਦਾ ਇੰਟਰਵਿਊ ਕਰਾਂਗੇ। ਇਹ ਸਾਡੇ ਵੀਰ ਆਏ ਨੇ ਇੰਡੀਆ ਤੋਂ। ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਲੇਕਮ ਸਲਾਮ। ਕੀ ਨਾਮ ਹੈ ਸਰ ਤੁਹਾਡਾ? ਪ੍ਰਭ ਸ਼ਰਨ ਸਿੰਘ ਨਾਮ ਹੈ ਮੇਰਾ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਚੰਡੀਗੜ੍ਹ ਇੰਡੀਆ ਤੋਂ ਆਏ ਹਾਂ। ਅੱਛਾ ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਪਾਕਿਸਤਾਨ ਆ ਕੇ ਬਸ ਆਪਣੇ ਘਰ ਆ ਗਏ ਹਾਂ, ਵਾਪਸ ਮੁੜ ਗਏ ਹਾਂ। ਜਿੱਥੇ ਗਏ ਸੀ ਉੱਥੇ ਵਾਪਸ ਆ ਗਏ ਹਾਂ ਤੇ ਵਾਪਸ ਜਾਣ ਦਾ ਬਿਲਕੁਲ ਮਨ ਨਹੀਂ ਕਰ ਰਿਹਾ। ਤੁਹਾਡਾ ਮੈਨੂੰ ਇਹ ਦੱਸੋ ਸਭ ਤੋਂ ਪਹਿਲੇ ਕਿ ਤੁਹਾਡੇ ਬਜ਼ੁਰਗ ਜਿਹੜੇ ਸੀ ਉਹ ਇੰਡੀਆ ਦੇ ਸੀ ਕਿ 47 ਵੇਲੇ ਕਿ ਇੱਥੋਂ ਦੇ ਸੀ? ਦੋਨੋਂ ਪਾਸੇ ਮਤਲਬ ਮੇਰੇ ਦਾਦਾ ਦਾਦੀ ਤੇ ਨਾਨਾ ਨਾਨੀ ਪਾਕਿਸਤਾਨ ਦੇ ਸੀ। ਅੱਛਾ ਪਿੰਡਾਂ ਦੇ ਨਾਮ ਮੈਨੂੰ ਅਜੇ ਐਗਜ਼ੈਕਟ ਯਾਦ ਨਹੀਂ ਹੈ ਤੇ ਉਹ ਇਹ ਗੁਜਰਾਤ ਤੇ ਪੰਜਾਬ ਵਾਲੇ ਇਲਾਕਿਆਂ 'ਚ ਹੀ ਸੀ। ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਉਹ ਪਿੰਡ ਲੱਭਣ ਤੇ ਆਪਾਂ ਜਾ ਕੇ ਦੇਖੀਏ ਆਪਣਾ ਪਿਛੋਕੜ ਸਾਰਾ। ਜ਼ਰੂਰ ਜੀ। ਜਿਹੜੇ ਪਾਰਟੀਸ਼ਨ ਸਟੋਰੀਜ਼ ਕਰ ਰਹੇ ਆ ਅਸੀਂ ਇਹ ਲੋਕਾਂ ਨੂੰ ਵਿਛੜਿਆਂ ਨੂੰ ਮਿਲਾ ਰਹੇ ਆ ਤੇ ਤੁਸੀਂ ਤੇ ਦੇਖੀਆਂ ਹੋਣੀਆਂ ਸਟੋਰੀਆਂ। ਇਹ ਸਟੋਰੀਆਂ ਮਤਲਬ ਇੱਦਾਂ ਨੇ ਕਿ ਕਿਸੇ ਇੱਕ ਇਨਸਾਨ ਦੀ ਗਲਤੀਆਂ ਕਰਕੇ ਸਟੋਰੀਆਂ ਬਣੀਆਂ ਸੀ ਤੇ ਅੱਜ ਇੱਕ ਇਨਸਾਨ ਦੀ ਚੰਗੇ ਕਰਮਾਂ ਕਰਕੇ ਸਟੋਰੀਆਂ ਦਾ ਇਤਿਹਾਸ ਬਦਲਿਆ ਜਾ ਰਿਹਾ ਹੈ। ਤੇ ਉਹ ਪੂਰਾ ਪਾਕਿਸਤਾਨ ਤੇ ਇਮਰਾਨ ਖਾਨ ਇਹਨਾਂ ਨੂੰ ਅਸੀਂ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਮਤਲਬ ਇੱਕ ਐਸਾ ਹਾਰਡ ਕਦਮ ਸੀ ਜੋ ਮਤਲਬ ਕਾਫੀ ਮੁਸ਼ਕਿਲ ਸੀ ਬਟ ਉਹਨੂੰ ਬਹੁਤ ਆਸਾਨੀ ਨਾਲ ਕਿ ਅਜੇ ਤੱਕ ਇੱਕ ਵੀ ਐਸੀ ਕੋਈ ਕੇਸ ਜਾਂ ਪ੍ਰੋਬਲਮ ਸੁਣਨ 'ਚ ਨਹੀਂ ਆਈ ਜਿਹਦਾ ਕੋਈ ਸ਼ਾਇਦ ਸੁਣਨ ਨੂੰ ਤਿਆਰ ਬੈਠੇ ਸੀ ਕੁਛ ਐਸੇ ਪੋਲੀਟੀਸ਼ੀਅਨਸ ਕੀ ਕੁਛ ਹੋਏਗਾ। ਬਟ ਪੁਲਿਸ ਤੇ ਜੋ ਸਿਕਿਉਰਿਟੀ ਫੋਰਸ ਹੈ ਅਸੀਂ ਉਹਨਾਂ ਨਾਲ ਮਿਲਨੇ ਆ, ਉਹਨਾਂ ਨਾਲ ਗੱਲਾਂ ਕਰਨੇ ਆ। ਉਹਨਾਂ ਨੇ ਮਤਲਬ ਆਪਣੀ ਰਿਐਲਿਟੀ ਦੱਸੀ ਕਿ ਅਸੀਂ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ ਕਿ ਖਤਰੇ ਤੋਂ ਬਚਾਉਣ ਵਾਸਤੇ ਅਸੀਂ ਇੰਨੀ ਸਿਕਿਉਰਿਟੀ ਨਹੀਂ ਲਗਾਈ। ਸਾਡਾ ਮਕਸਦ ਹੈ ਕਿ ਤੁਹਾਨੂੰ ਫੀਲ ਕਰਵਾਈਏ ਕਿ ਤੁਸੀਂ ਸਾਡੇ ਵਾਸਤੇ ਸਪੈਸ਼ਲ ਹੋ। ਇੱਥੇ ਜਿਹੜੀ ਏਜੰਸੀਆਂ ਆਈਆਂ ਨੇ ਮੈਂ ਸੁਣਿਆ ਕਿ ਉਹ VVIP ਵਾਸਤੇ ਹੀ ਪਲੇਸ ਹੁੰਦੀਆਂ ਨੇ ਤੇ ਉਹ ਉਸ ਲੈਵਲ ਦੀ ਏਜੰਸੀਆਂ ਇੱਥੇ ਆ ਕੇ ਪਲੇਸ ਹੋਈਆਂ ਨੇ। ਸੋ ਇਹ ਸਾਡੇ ਵਾਸਤੇ ਇੱਕ ਬਹੁਤ ਫਰਜ਼ ਦੀ ਮਤਲਬ ਨਾਜ਼ ਦੀ ਗੱਲ ਹੈ ਕਿ ਪਾਕਿਸਤਾਨ ਸਾਨੂੰ ਇੰਨਾ ਸਪੋਰਟ ਕਰ ਰਿਹਾ ਤੇ ਇੱਥੇ ਅਸਲੀਅਤ ਸਾਹਮਣੇ ਆਉਂਦੀ ਹੈ। ਦੁਨੀਆ ਨੂੰ ਇਹ ਚੀਜ਼ ਦਿਖਣੀ ਚਾਹੀਦੀ ਹੈ ਰਿਐਲਿਟੀ ਕਿ ਅਸਲੀ 'ਚ ਪਾਕਿਸਤਾਨ ਕੀ ਹੈ। ਇੱਕ ਜੋ ਪਾਕਿਸਤਾਨ ਦਾ ਅਸਲੀ ਮਤਲਬ ਹੈ ਪਾਕ ਵਾਲਾ ਸਥਾਨ ਤੇ ਉਹ ਚੀਜ਼ ਐਕਚੁਅਲ 'ਚ ਹੋਈ ਹੈ। ਔਰ ਅੱਜ ਜੋ ਜਲੂਸ ਨਿਕਲਿਆ ਇਹ ਮੇਰੇ ਵਾਸਤੇ ਤਾਂ ਬਹੁਤ ਖੁਸ਼ਨਸੀਬੀ ਸੀ ਕਿ ਮੈਂ ਲਾਈਵ ਉਹ ਚੀਜ਼ ਦੇਖੀ ਹੈ। 12 ਰੱਬੀ ਅਵਲ ਦਾ ਜਿਹੜਾ ਜਲੂਸ ਨਿਕਲਿਆ ਤੁਸੀਂ ਦੇਖਿਆ? ਮੈਂ ਹੁਣ ਪੂਰਾ ਰਿਕਾਰਡ ਕੀਤਾ ਤੇ ਵਿੱਚ ਸ਼ਾਮਿਲ ਹੋਇਆ ਸੀ, ਲੋਕਾਂ ਨਾਲ ਮਿਲਿਆ ਸੀ, ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਕਦੀ ਸੋਚਿਆ ਨਹੀਂ ਸੀ ਕਿ ਦੂਜੇ ਮੁਲਕ ਜਾ ਕੇ ਕਦੀ ਇੱਦਾਂ ਦੀ ਚੀਜ਼ ਆਪਾਂ ਦੇਖਾਂਗੇ। ਅਸੀਂ ਜ਼ਿਆਦਾਤਰ ਦੇਖਿਆ ਕਿ ਯਾਤਰੀ ਜਿਹੜੇ ਨੇ ਬਜ਼ੁਰਗ ਨੇ, ਤੁਸੀਂ ਸਾਨੂੰ ਪਹਿਲੇ ਨਜ਼ਰ ਆਏ ਜਵਾਨ ਜਿਹਨੂੰ ਕਹਿ ਲਓ ਕਿ ਬਾਕੀ ਤੁਹਾਡੇ ਨਾਲ ਜ਼ਿਆਦਾਤਰ ਲੋਕ ਬਜ਼ੁਰਗ ਆਏ ਨੇ। ਜੀ ਮੈਂ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਬੇਸਿਕਲੀ ਇਹਦੇ ਪਿੱਛੇ ਜੋ ਪੁਆਇੰਟ ਹੋਇਆ ਕਿ ਜਿਹੜਾ ਯੂਥ ਹੈ ਸਾਡਾ ਉੱਥੇ ਇੰਡੀਆ 'ਚ ਉਹਨਾਂ ਨੂੰ ਮੀਡੀਆ ਦੇ ਨਾਲ ਜਾਂ ਗਵਰਨਮੈਂਟ ਜਾਂ ਕਹਿ ਲਓ ਪੋਲੀਟਿਕਸ ਦੇ ਥਰੂ ਬਹੁਤ ਡਰਾਇਆ ਜਾਂਦਾ ਹੈ ਕਿ ਉੱਥੇ ਇੱਦਾਂ ਹੋਏਗਾ ਉੱਦਾਂ ਹੈਗਾ ਔਰ ਤੁਹਾਡਾ ਅਗਰ ਪਾਕਿਸਤਾਨ ਦਾ ਵੀਜ਼ਾ ਲੱਗਦਾ ਤੇ ਕੱਲ੍ਹ ਨੂੰ ਤੁਹਾਨੂੰ ਦੂਜੀ ਦਿੱਕਤ ਆਏਗੀ। ਸੋ ਇਹ ਸਾਰੀ ਦਿੱਕਤਾਂ ਕਰਕੇ ਮਤਲਬ ਡਰਾਵੇ ਕਰਕੇ ਉਹਨਾਂ ਬ੍ਰੇਨ ਵਾਸ਼ ਹੋਏ ਨੇ ਯੂਥ ਦੇ ਤਾਂ ਉਹ ਡਰਦੇ ਨੇ। ਬਟ ਮੇਰੀ ਸੋਚ ਇੱਦਾਂ ਸੀ ਕਿ ਅਗਰ ਕੋਈ ਸਾਨੂੰ ਨਿਯੋਤਾ ਦੇ ਰਿਹਾ ਆਪਣੇ ਗੇਟ ਖੋਲ੍ਹੇ ਨੇ ਕਿਸੇ ਨੇ ਇੰਨੇ ਸਾਡੇ ਆਪਸੀ ਜੋ ਰਿਸ਼ਤੇ ਪਿੱਛੇ ਖਰਾਬ ਸੀ ਉਹਦੇ ਕਰਕੇ ਵੀ ਅਗਰ ਕੋਈ ਸਵਾਗਤ ਕਰ ਰਿਹਾ ਨਾ ਤੇ ਇਹ ਸਾਡੇ ਉਹਦਾ ਡਬਲ ਕਰਕੇ ਵਧਣਾ ਚਾਹੀਦਾ ਅੱਗੇ। ਤੇ ਤਾਂ ਮੈਂ ਐਜ਼ ਅ ਯੂਥ ਇੱਕ ਮਾਡਲ ਬਣਨ ਵਾਸਤੇ ਮੈਂ ਸਭ ਤੋਂ ਪਹਿਲਾਂ ਸਟੈਂਪ ਲਗਵਾਈ ਕਿ ਮੇਰੇ ਪਾਸਪੋਰਟ 'ਤੇ ਪਾਕਿਸਤਾਨ ਦੀ ਸਟੈਂਪ ਦਿਓ। ਤੇ ਇੱਕ ਖਾਸ ਗੱਲ ਹੈ ਕਿ ਮੈਂ ਇੱਥੇ ਆਉਣ ਤੋਂ ਪਹਿਲਾਂ ਪੁਰਤਗਾਲ ਜਾਣਾ ਸੀ ਕੋਈ ਇਵੈਂਟ ਕਰਕੇ, ਉਹ ਵੀਜ਼ਾ ਮੈਂ ਕੈਂਸਲ ਕਰਵਾ ਕੇ ਤੇ ਆਪਣਾ ਪਾਕਿਸਤਾਨ ਦਾ ਵੀਜ਼ਾ ਲਗਵਾਇਆ। ਵਾਹ ਜੀ ਵਾਹ। ਸੋ ਇਹ ਸਿਰਫ ਇੰਨਾ ਹੈ ਕਿ ਇਹ ਜੋ ਬ੍ਰਦਰਹੁੱਡ ਹੈ ਦੋ ਦੇਸ਼ਾਂ ਦਾ, ਦੋ ਭਰਾ ਜਿਹੜੇ ਵਿਛੜੇ ਨੇ ਦੁਨੀਆ 'ਚ ਜਿਨ੍ਹਾਂ ਤੇ ਦੁਨੀਆ ਮਜ਼ੇ ਲੈ ਰਹੀ ਹੈ, ਅਸੀਂ ਉਹ ਭਰਾਵਾਂ ਨੂੰ ਮਿਲਾਉਣਾ ਚਾਹੁੰਦੇ ਹਾਂ। ਇੱਕ ਵਾਰੀ ਜੇ ਦੋ ਭਰਾ ਮਿਲ ਗਏ ਤਾਂ ਮੇਰਾ ਗਾਰੰਟੀ ਹੈ ਦੁਨੀਆ ਦਾ ਕੋਈ ਦੇਸ਼ ਸਾਨੂੰ ਹੱਥ ਨਹੀਂ ਲਗਾ ਸਕਦਾ, ਨਾ ਜੁਦਾ ਕਰ ਸਕਦਾ। ਸਭ ਤੋਂ ਤਾਕਤਵਰ ਦੋ ਮੁਲਕ ਹੋਣਗੇ। ਬਹੁਤ ਜ਼ਬਰਦਸਤ ਗੱਲ ਕੀਤੀ ਜੀ ਤੁਸੀਂ।
ਬਹੁਤ ਸ਼ੁਕਰੀਆ ਤੁਹਾਡਾ। ਹੋਰ ਕੋਈ ਸੁਨੇਹਾ ਦੇਣਾ ਚਾਹੋ ਸਾਡੀ ਆਵਾਮ ਨੂੰ, ਆਪਣੇ ਉਧਰ ਦੀ ਆਵਾਮ ਨੂੰ, ਜਿਹੜੇ ਯੂਥ ਜਿਹੜੀ ਆਉਣ ਤੋਂ ਡਰਦੀ ਹੈ, ਕਹਿੰਦੀ ਕਿ ਸਾਡਾ ਵੀਜ਼ਾ ਦੂਸਰੇ ਮੁਲਕ ਦਾ ਨਹੀਂ ਲੱਗੇਗਾ, ਉਹਨਾਂ ਬਾਰੇ ਕੋਈ ਸੁਣਾ ਦਿਓ। ਸਭ ਤੋਂ ਪਹਿਲਾਂ ਪਾਕਿਸਤਾਨ ਵਾਸਤੇ ਕਹਿਣਾ ਚਾਹੁੰਦਾ ਕਿ ਜੋ ਪਾਕਿਸਤਾਨ ਨੇ ਕਦਮ ਉਠਾਇਆ ਹੈ ਉਹ ਬਹੁਤ ਵਧੀਆ ਕਦਮ ਉਠਾਇਆ ਹੈ। मतलब कि एक सोच अपनी दिखाती है कि पाकिस्तान किस ऊंचाई तक सोच सकता है। तो उन्हें पाकिस्तान ने ਇਹ ਚੀਜ਼ ਖਤਮ ਕਰਨ ਵਾਸਤੇ ਸਾਰੀ ਪੋਲਿਟਿਕਸ, ਸਾਰੀ ਸਰਕਾਰੀ ਚੀਜ਼ਾਂ ਨੂੰ ਸਾਈਡ ਕਰਕੇ ਇੱਕ ਆਪਣਾ ਪ੍ਰੋਟੋਕੋਲ ਵਧੀਆ ਬਣਾਇਆ ਤੇ ਇੱਕ ਇਹ ਇਵੈਂਟ ਲਾਂਚ ਕੀਤਾ ਕਿ ਠੀਕ ਹੈ ਇਹ ਮੌਕਾ ਸੀ 550 ਸਾਲ ਦਾ ਜਿਹਨੂੰ ਉਹਨਾਂ ਨੇ ਫਾਇਦਾ ਉਠਾ ਕੇ ਇੱਕ ਵਧੀਆ ਅੱਛਾ ਕਰਮ ਕੀਤਾ। ਤੇ ਇੰਡੀਆ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਇਸ ਰਾਹੀਂ ਕਿ ਤੁਸੀਂ ਜਿੰਨੇ ਵੀ ਇੰਡੀਅਨ ਦੇਖ ਰਹੇ ਹੋ ਪਲੀਜ਼ ਟਰਸਟ ਮੀ, ਮੈਂ ਵੀ ਇੰਡੀਅਨ ਹੀ ਹਾਂ, ਤੁਹਾਡੇ ਕੋਲੋਂ ਹੀ ਆਇਆ ਔਰ ਨਹੀਂ ਯਕੀਨ ਆਉਂਦਾ ਚੰਡੀਗੜ੍ਹ ਆਓ, ਮੇਰੇ ਨਾਲ ਮਿਲੋ, ਸਾਰੀ ਕਹਾਣੀ ਮੈਂ ਸ਼ੇਅਰ ਕਰਾਂਗਾ। ਜਿੰਨੀ ਅਫਵਾਹਾਂ ਫੈਲੀਆਂ ਨੇ, ਜਿੰਨਾ ਨੈਗੇਟਿਵਿਟੀ ਫੈਲੀ ਹੁੰਦੀ ਹੈ ਉਹ ਸਭ ਕੁਝ ਨਹੀਂ ਹੈ। ਮੈਂ ਆਪਣੀ ਇੱਕ ਵੀਡੀਓ ਰਿਲੀਜ਼ ਕਰਾਂਗਾ ਜਿਹਦੇ 'ਚ ਤੁਹਾਨੂੰ ਦਿਖਾਵਾਂਗਾ ਜੋ ਇੱਥੇ ਦਾ ਲੋਕਲ ਜਲੂਸ ਹੁੰਦਾ ਹੈ, ਤੁਹਾਡਾ ਸ਼ਾਇਦ ਸਭ ਤੋਂ ਵੱਡਾ ਜਲੂਸ ਇੱਕ ਮਨਾਇਆ ਜਾਂਦਾ। ਉਹ ਜਲੂਸ ਦੇ ਵਿੱਚ ਮੈਂ ਉਹਨਾਂ ਦੇ ਵਿੱਚ ਸ਼ਾਮਿਲ ਹੋ ਕੇ ਆਜ਼ਾਦੀ ਨਾਲ ਘੁੰਮਿਆ ਔਰ ਉਹ ਇੰਜੋਏ ਕੀਤਾ ਪੂਰਾ ਵਿੱਚ ਸ਼ਾਮਿਲ। ਮੈਨੂੰ ਨਾ ਕਿਸੇ ਦੀ ਕੋਈ ਤਕਲੀਫ ਹੋਈ, ਉਲਟਾ ਜਿੰਨੇ ਜਲੂਸ 'ਤੇ ਸੀ ਮੈਨੂੰ VIP ਦੀ ਤਰ੍ਹਾਂ ਸਾਰਿਆਂ ਨੇ ਟ੍ਰੀਟਮੈਂਟ ਦਿੱਤੀ, ਹੈਲੋ ਕੀਤਾ, ਸਾਰਿਆਂ ਨੇ ਸਵਾਗਤ ਕੀਤਾ। ਤੇ ਇੰਡੀਆ ਨੂੰ ਬਸ ਇਹ ਮੈਸੇਜ ਦੇਣਾ ਚਾਹੁੰਦਾ ਤੁਸੀਂ ਵੀ ਆਓ ਤੇ ਇਹ ਨਜ਼ਾਰੇ ਲਵੋ ਜਿਹੜੇ ਤੁਸੀਂ ਮਿਸ ਕਰ ਰਹੇ ਹੋ, ਕਿ ਇੰਡੀਆ ਤੋਂ ਬਾਹਰ ਨਿਕਲੋ ਤੇ ਆਸ ਪੜੋਸ ਆਪਣੇ ਪੜੋਸੀਆਂ ਦੇ ਘਰ-ਬਾਰ ਆਣਾ ਜਾਣਾ ਸ਼ੁਰੂ ਕਰੋ, ਤਾਂ ਜ਼ਿੰਦਗੀ ਜੀਣ ਦਾ ਮਜ਼ਾ ਹੀ ਕੁਛ ਹੋਰ ਰਹੇਗਾ। ਸਹੀ ਹੋ ਗਿਆ। ਹੁਣ ਸਾਡੀ ਜਿਹੜੀ ਪੁਲਿਸ ਹੈ ਤੁਹਾਡੀ ਨਿਗਰਾਨੀ ਦੇ ਉੱਤੇ ਤਾਇਨਾਤ ਕੀਤੀ ਗਈ, ਇਹਨਾਂ ਬਾਰੇ ਕੋਈ ਮੈਸੇਜ ਦਿਓ। मैं जो पुलिस है वो मेरे काफ़ी अच्छे दोस्त बन चुके हैं ऑलरेडी, क्योंकि ਅਸੀਂ 4-5 ਦਿਨਾਂ ਦੇ ਇਕੱਠੇ ਹੀ ਉੱਠਨੇ ਬੈਠਨੇ ਵੇ ਤੇ ਉਹਨਾਂ ਨਾਲ ਜੋ ਗੱਲਾਂ ਕੀਤੀਆਂ ਨੇ, ਸਭ ਤੋਂ ਪਹਿਲਾਂ ਤੇ ਸਾਡੀ ਬਿਰਾਦਰੀਆਂ ਸੇਮ ਨਿਕਲੀਆਂ। ਅੱਛਾ, ਕਈ ਚੀਮਾ ਨੇ, ਕਈ ਹੰਜਰਾ ਨੇ, ਕਈ ਜੱਟ ਨੇ, ਅਸੀਂ ਸਾਰੇ ਇੱਕ ਹੀ ਬਿਰਾਦਰੀਆਂ ਦੇ ਤੇ ਇੱਦਾਂ ਸੀ ਕਿ 4-5 ਭਰਾ ਇਕੱਠੇ ਹੋ ਕੇ ਅੱਜ ਖੜੇ ਆ। ਤੇ ਉਹਨਾਂ ਨੇ ਫਿਰ ਸਾਨੂੰ ਸਮਝਾਇਆ ਕਿ ਕਿੱਦਾਂ ਪ੍ਰੋਟੈਕਸ਼ਨ ਲੱਭ ਰਹੀ ਹੈ ਤੇ ਕਿਹੜੇ ਲੈਵਲ ਦੀ ਪ੍ਰੋਟੈਕਸ਼ਨ ਇੱਥੇ ਹੈ। ਤਾਂ ਉਹਨਾਂ ਨੇ ਇਹ ਮੈਸੇਜ ਉਹੀ ਦਿੱਤਾ ਸੀ ਜੋ ਮੈਂ ਦੱਸਿਆ ਸੀ ਕਿ ਸਾਨੂੰ ਇੱਥੇ ਕਿਸੇ ਚੀਜ਼ ਦਾ ਖਤਰਾ ਨਹੀਂ ਹੈ, ਸਿਰਫ ਸਾਨੂੰ ਇੱਕ ਸੇਫ ਔਰ ਸਾਨੂੰ ਫ੍ਰੀ ਫੀਲ ਕਰਾਉਣ ਵਾਸਤੇ ਇਸ ਲੈਵਲ ਦੀ ਸਿਕਿਉਰਿਟੀ ਦਿੱਤੀ ਹੈ। ਤੇ ਮੈਂ ਸ਼ਾਇਦ ਇੰਡੀਆ 'ਚ ਵੀ ਤੇ ਪੂਰੀ ਜ਼ਿੰਦਗੀ 'ਚ ਕਿਧਰੇ ਵੀ ਇਸ ਲੈਵਲ ਦੀ ਸਿਕਿਉਰਿਟੀ ਨਹੀਂ ਦੇਖੀ ਜੋ ਮੈਂ ਇੱਥੇ ਦੇਖੀ ਹੈ। ਇਹ ਚੀਜ਼ ਮੈਂ ਪਾਕਿਸਤਾਨ ਦੀ ਦਾਦ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਮਤਲਬ ਸ਼ਾਇਦ ਮੈਂ ਮੀਡੀਆ ਸਾਡੇ ਤੱਕ ਪਹੁੰਚਾ ਹੀ ਨਹੀਂ ਪਾਉਂਦੀ ਇਹ ਚੀਜ਼ਾਂ ਨੂੰ। ਜੋ ਇਹਨਾਂ ਦੇ ਇਲਾਈਟ ਫੋਰਸ ਹੈ, ਡੋਲਫਿਨ ਸਿਕਿਉਰਿਟੀਜ਼ ਨੇ, ਜੋ ਬਾਈਕਸ ਤੇ ਜਾ ਰਹੇ ਨੇ, ਕਾਰਾਂ ਤੇ ਨੇ, ਜੀਪਾਂ ਤੇ ਨੇ, ਮਤਲਬ ਉਹ ਬਹੁਤ ਐਕਟਿਵ ਨੇ। ਔਰ ਸਭ ਤੋਂ ਪਲੱਸ ਪੁਆਇੰਟ ਸਿਕਿਉਰਿਟੀ ਦਾ ਕੀ ਲੱਗਿਆ ਕਿ ਜੋ ਉਹਦੇ 'ਚ ਮੈਕਸਿਮਮ ਯੂਥ ਹੈ, ਉਹਦੇ 'ਚ ਸਾਰੇ ਜਵਾਨ ਨੇ ਔਰ ਇੰਨੇ ਫਿੱਟ ਨੇ ਕਿ ਦੇਖ ਕੇ ਲੱਗਦਾ ਕਿ ਹਾਂ ਬਈ ਅਸਲੀ ਫੋਰਸ ਹੈ। ਨਹੀਂ ਇੱਦਾਂ ਨਹੀਂ ਕਿ ਢਿੱਡ ਨਿਕਲੇ ਨੇ, ਉੱਠਣਾ ਮੁਸ਼ਕਿਲ ਹੋ ਰਿਹਾ ਹੈ। ਔਰ ਜੋ ਗੱਲ ਕਰਨ ਦਾ ਤਰੀਕਾ ਹੈ ਬੈਸਟ ਹੈ। ਮਤਲਬ ਤੁਸੀਂ ਉਹਨਾਂ ਦੇ ਨੇੜੇ ਜਾਣ ਦੀ ਕੋਸ਼ਿਸ਼, ਮਤਲਬ ਹਲਕਾ ਜਿਹਾ ਨਿਕਲੋ ਨੇੜਿਓਂ ਤੇ ਹੱਸ ਕੇ ਸਮਾਈਲ ਕਰਦੇ ਨੇ, ਬੁਲਾਉਂਦੇ ਨੇ ਔਰ ਪੁੱਛਦੇ ਨੇ ਕੋਈ ਤਕਲੀਫ ਤਾਂ ਨਹੀਂ, ਅਸੀਂ ਕਿੱਦਾਂ ਮਦਦ ਕਰ ਸਕਨੇ ਹਾਂ। ਸੋ ਅਸਲੀ ਮਾਇਨੇ 'ਚ ਪੁਲਿਸ ਦਾ ਮਤਲਬ ਹੀ ਇਹੀ ਹੁੰਦਾ ਜੋ ਪਾਕਿਸਤਾਨ ਪੁਲਿਸ ਕਰ ਰਹੀ ਹੈ। ਤੇ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਸਾਰੇ ਪਾਕਿਸਤਾਨ ਦਾ, ਪੁਲਿਸ ਫੋਰਸ ਦਾ, ਆਪ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸਵਾਗਤ ਕੀਤਾ ਤੇ ਇੰਨਾ ਵਧੀਆ ਸਾਨੂੰ ਇੱਥੇ ਸਟੇ ਦਿੱਤਾ ਤੇ ਸਾਨੂੰ ਲਾਈਫ 'ਚ ਇੱਕ ਮੌਕਾ ਦਿੱਤਾ ਪਾਕਿਸਤਾਨ ਨੂੰ ਆਜ਼ਾਦੀ ਨਾਲ ਐਕਸਪਲੋਰ ਕਰਨ ਦਾ। ਸੋ ਹੁਣ ਸ਼ਾਇਦ ਕੋਸ਼ਿਸ਼ ਸਾਡੀ ਰਹੇਗੀ ਹਰ ਸਾਲ ਆਈਏ, ਹਰ ਸਾਲ ਕੀ ਸਾਡੇ ਬਾਰਡਰ ਨਿਕਲਣ ਤੇ ਆਪਾਂ ਰੋਜ਼ ਆਈਏ। ਤੁਸੀਂ ਜ਼ਰੂਰ ਆਓ ਜੀ, ਹੁਣ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ ਗਏ ਨੇ ਪਾਕਿਸਤਾਨ ਦੇ। ਬਿਲਕੁਲ ਮਿਹਰਬਾਨੀ ਵੀਰ, ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਨਾਮ ਦਾ ਮੇਰਾ ਸਾਧੂ ਸਿੰਘ ਹੈ। ਸਾਧੂ ਸਿੰਘ, ਕਿਹੜੇ ਇਲਾਕੇ ਤੋਂ ਆਏ ਹੋ? ਅਸੀਂ ਆਏ ਜੀ ਬਰਨਾਲੇ ਜ਼ਿਲ੍ਹੇ ਤੋਂ। ਅੱਛਾ, ਬਰਨਾਲਾ ਜ਼ਿਲ੍ਹੇ ਤੋਂ। ਹਾਂ। ਪਿੰਡ ਆਪਣਾ ਕਿਹੜਾ? ਪਿੰਡ ਧੌਲਾ ਜੀ। ਧੌਲਾ। ਹਾਂ। ਤੁਸੀਂ ਦੋਨੇ ਭਾਈ ਹੋ? ਉਹਨਾਂ ਪਿੰਡ ਚੋਂ ਆ, ਭਾਈ ਮੰਨ ਲਓ। ਭਾਈ। ਹਾਂਜੀ ਹਾਂਜੀ। ਇਹ ਪਹਿਲੀ ਦਫਾ ਆਏ ਹੋ ਕਿ ਉਸ ਤੋਂ ਪਹਿਲੇ ਵੀ ਆਉਂਦੇ ਰਹੇ? ਪੰਜ 6 ਵਾਰੀ ਆਏ ਆ। ਅੱਛਾ, 6 ਵਾਰੀ ਆਏ ਹੋ। ਤੁਹਾਨੂੰ ਤੇ ਪੂਰਾ ਹੁਣ ਪਤਾ ਲੱਗ ਗਿਆ ਹੋਣਾ ਕਿ ਕਿੱਦਾਂ ਕੀ ਸਿਕਿਉਰਿਟੀ ਹੈ। ਬਿਲਕੁਲ ਠੀਕ ਹੈ ਜੀ। ਤੇ ਤੁਹਾਨੂੰ ਕੋਈ ਮੁਸ਼ਕਲਾਤ ਤਾਂ ਨਹੀਂ ਆਈਆਂ? ਕੋਈ ਮੁਸ਼ਕਲ ਨਹੀਂ ਆਇਆ, ਬਸ ਅੱਜ ਕੀ ਤਾਂ ਥੋੜਾ ਜਿਹਾ ਅੱਜ ਕੀ ਹੈਗਾ ਥੋੜਾ ਜਿਹਾ ਮੁਸ਼ਕਲ। ਜਗ੍ਹਾ ਨਹੀਂ ਅੱਜ ਮਿਲੀ ਹੈ, ਘੱਟ ਮਿਲੀ ਹੈ। ਕਿਉਂ? ਐਤਕਾਂ ਆਵਾਮ ਜ਼ਿਆਦਾ ਆਈ ਹੈ ਨਾ। ਹਾਂ ਬਸ ਇਸੇ ਕਰਕੇ ਆ, ਹੋਰ ਕੋਈ ਕੱਲ ਤੁਸੀਂ ਕਰਤਾਰਪੁਰ ਲਾਂਘਾ ਜਦੋਂ ਖੁੱਲਾ ਸੀ ਉੱਥੇ ਹੀ ਸੀ? ਨਹੀਂ, ਅਸੀਂ ਗਏ ਨਹੀਂ, ਇੱਥੇ ਸੀ। ਸਾਡੇ ਨਾਲ ਦੇ ਬੰਦੇ ਗਏ ਵੇ ਨੇ। ਅੱਛਾ। ਹਾਂ, ਅਸੀਂ ਤਾਂ ਉਧਰੇ ਦੀ ਫੇਰ ਕਿਤੇ ਚੱਕਰ ਮਾਰਾਂਗੇ, ਉਧਰੇ ਦੀ ਆਵਾਂਗੇ। ਹੋਰ ਕੋਈ ਸਾਡੇ ਇਮਰਾਨ ਖਾਨ ਸਾਹਿਬ ਨੂੰ ਕੋਈ ਸੁਨੇਹਾ ਦੇਣਾ ਚਾਹੋ? ਨਹੀਂ, ਬਹੁਤ ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਹਾਂ, ਠੀਕ ਹੈ। ਮਾਤਾ ਜੀ ਵੀ ਪਹਿਲੀ ਦਫਾ ਆਏ ਨੇ? ਦੂਜੀ ਵਾਰ ਆਏ ਸੀ ਨਾ, ਨਾਲ ਹੀ ਆ ਵੀਰੇ। ਹਾਂ, ਨਾਲ ਹੀ ਆ ਵੀਰੇ। ਅੱਛਾ, ਕਿੱਦਾਂ ਦਾ ਲੱਗਿਆ ਤੁਹਾਨੂੰ ਆ ਕੇ? ਬਹੁਤ ਵਧੀਆ ਲੱਗਿਆ ਬਾਈ, ਬਹੁਤ ਵਧੀਆ ਲੱਗਿਆ। ਕੋਈ ਜ਼ਿਆਦਾ ਮਹਿਸੂਸ ਤਾਂ ਨਹੀਂ ਹੋਇਆ ਕਿ ਤੁਸੀਂ ਪਾਕਿਸਤਾਨ ਫਿਰਦੇ ਹੋ ਪੰਜਾਬ ਦੇ ਵਿੱਚ ਕਿ ਇੰਡੀਆ ਪੰਜਾਬ ਦੇ ਵਿੱਚ? ਸਾਨੂੰ ਤਾਂ ਬਸ ਇੰਡੀਆ ਪੰਜਾਬ ਇੱਕੋ ਹੀ ਹੈ। ਹਾਂ, ਸਾਨੂੰ ਤੁਸੀਂ ਮਾਤਾ ਜੀ ਇੱਥੋਂ ਦੇ ਸੀ ਕਿ ਇੰਡੀਆ ਦੇ ਸੀ ਜਦੋਂ? ਇੰਡੀਆ ਦੇ, ਸਾਡੇ ਜਨਮ ਇੰਡੀਆ ਦੇ ਰਹਿਣ ਵਾਲੇ ਆ ਅਸੀਂ। ਸਹੀ ਹੋ ਗਿਆ। ਤੁਹਾਡੇ ਪਿੰਡ 'ਚ ਜਿਹੜੇ ਲੋਕ ਆ ਕੇ ਬਾਦ ਹੋਏ ਨੇ, ਉਹ ਇੱਧਰਲੇ ਇਲਾਕਿਆਂ 'ਚੋਂ ਕਿਹੜੇ ਪਿੰਡਾਂ 'ਚ ਗਏ ਨੇ? ਉਧਰੋਂ ਜੀ ਸਾਹੋ ਕੇ ਕੋਟਲਾ। ਹਾਂਜੀ।
ਹੋਰ ਆਲੇ ਦੁਆਲੇ ਸਾਡੇ ਸੰਗਰੂਰ ਜ਼ਿਲ੍ਹੇ ਚੋਂ ਆਏ ਨੇ ਇੱਧਰ ਬੰਦੇ। ਅੱਛਾ ਅੱਛਾ ਉਹ ਕਈ ਵਾਰੀ 2006 ਚ ਸਾਨੂੰ ਮਿਲਦੇ ਰਹੇ ਨੇ। ਹਾਂਜੀ ਉਦੋਂ ਬਾਅਦ ਨਹੀਂ ਮਿਲੇ ਹਨ। ਸਹੀ ਹੋ 2006 ਚ ਆਏ ਸੀ ਪਹਿਲੀ ਵਾਰ ਅਸੀਂ। ਹੂੰ ਹਾਂ ਫਿਰ ਉਦੋਂ ਬਾਅਦ ਨਹੀਂ ਆਏ। ਹਾਂ ਫਿਰ 2012 ਤੋਂ ਲਾ ਕੇ ਆਉਂਦੇ ਰਹੇ। ਸਹੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਵਧੀਆ ਵਧੀਆ ਜੀ, ਪੂਰਾ ਹੀ ਵਧੀਆ। ਬਜ਼ੁਰਗੋ ਕੀ ਨਾਮ ਹੈ ਆਪਣਾ? ਬਚਨ ਸਿੰਘ। ਮਤਨ ਸਿੰਘ। ਕਿਹੜੇ ਇਲਾਕੇ ਚੋਂ ਆਏ ਹੋ ਇੰਡੀਆ ਚੋਂ? ਇਹ ਬਰਨਾਲਾ ਹਾਂਜੀ। ਜ਼ਿਲ੍ਹਾ ਬਰਨਾਲਾ ਤੇ ਪਿੰਡ ਆਪਣਾ ਕਿਹੜਾ? ਧੌਲਾ। ਕਿਹੜੀ ਬਰਾਦਰੀ ਹੈ ਆਪਣੀ? ਆਪਣੀ ਜੱਟ ਸਿੱਖ। ਜੱਟ ਸਿੱਖ। ਹਾਂਜੀ। ਸਹੀ ਹੋ ਗਿਆ। ਬਜ਼ੁਰਗੋ ਇਹ ਦੱਸੋ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਿਆ ਤੁਹਾਨੂੰ? ਇਹ ਤਾਂ ਬਹੁਤ ਹੀ ਚੰਗਾ ਲੱਗਾ। ਸਾਡੇ ਪੰਜਾਬ ਨੂੰ ਵੀ ਵਧੀਆ ਹੈ, ਪੂਰਾ ਹੀ ਵਧੀਆ। ਜਿੰਨਾ ਕਹਿ ਜੀ ਉਨਾ ਹੀ ਵਧੀਆ। ਤੁਸੀਂ ਪਹਿਲੀ ਵਾਰੀ ਆਏ ਹੋ ਇੱਥੇ ਕਿ ਦੂਸਰੀ ਵਾਰੀ? ਤੀਜੀ ਵਾਰ, ਛੇਵੀਂ ਵਾਰ। ਪਹਿਲੀ ਵਾਰੀ ਕਦੋਂ ਆਏ ਸੀ? ਸਭ ਤੋਂ ਪਹਿਲੀ ਵਾਰੀ ਉਦੋਂ ਆਏ ਤੇ 2006 ਚ। 2006 ਚ ਆਏ ਤੇ। ਅੱਛਾ ਅੱਛਾ। ਤੇ ਹੁਣ ਫਿਰ ਉਸ ਤੋਂ ਬਾਅਦ ਫਿਰ ਆਈ ਗਏ ਹਾਂ। ਵੀਜ਼ਾ ਤੁਹਾਨੂੰ ਆਸਾਨੀ ਨਾਲ ਮਿਲ ਗਿਆ? ਹਾਂਜੀ ਵਧੀਆ ਮਿਲਿਆ, ਥਾਂ ਚੰਗਾ ਮਿਲਿਆ, ਵਧੀਆ ਪੂਰਾ ਹੀ। ਨਹੀਂ ਨਹੀਂ ਵੀਜ਼ੇ ਦਾ ਪੁੱਛ ਰਿਹਾ, ਵੀਜ਼ਾ ਤੁਹਾਨੂੰ ਆਸਾਨੀ ਨਾਲ ਮਿਲ ਗਿਆ ਸੀ? ਆ ਸਾਨੂੰ ਕਮੇਟੀ ਵਾਲਿਆਂ ਨੇ ਦਿੱਤਾ, ਅੰਮ੍ਰਿਤਸਰ ਕਮੇਟੀ ਨੇ। ਤੁਹਾਡੇ ਜੱਥੇ ਦੇ ਨਾਲ ਕਿੰਨੇ ਬੰਦੇ ਆਏ ਨੇ? ਅਸੀਂ ਹੈਗੇ ਆ ਤਕਰੀਬਨ, ਜਥਾ ਤਾਂ ਨਹੀਂ ਹੈ, ਉਹ ਤਾਂ ਲੀਡਰ ਨਾਲ ਹੁੰਦਾ ਹੈ। ਤੇ ਅਸੀਂ ਹੈਗੇ 12-13 ਬੰਦੇ। ਅੱਛਾ 12-13 ਬੰਦੇ। ਹਾਂ, ਵਿੱਚੇ ਬੁੜੀਆਂ ਵਿੱਚੇ ਬੰਦੇ। ਸਾਰੇ ਬਜ਼ੁਰਗ ਹੀ ਨੇ ਕਿ ਮੁੰਡੇ ਵੀ ਆਏ ਨੇ? ਨਹੀਂ, ਬਜ਼ੁਰਗ ਨੇ ਤੇ ਜਾਂ ਬੁੜੀਆਂ ਨੇ ਆਈਆਂ ਭੱਜ ਕੇ ਲਿਆਉਂਦੇ ਨੇ ਭਾਈ। ਕੋਈ ਅੰਤ ਹੀ ਨਹੀਂ ਐਸਾ। ਇੱਥੋਂ ਦੀ ਜਿਹੜੀ ਆਵਾਮ ਹੈ ਉਹ ਤੁਹਾਡੇ ਨਾਲ ਕਿੱਦਾਂ ਮਿਲਦੀ ਹੈ? ਬੜੀ ਸੋਹਣੀ ਮਿਲਦੀ ਆ, ਪੂਰੀ ਹੋਈ, ਪੂਰੀ ਭੱਜ ਜੱਫੀਆਂ ਪਾਉਂਦੇ ਆ, ਐਸੇ ਬੰਦੇ ਨੇ। ਹਾਂ ਹਾਂਜੀ। ਸਹੀ ਹੋ ਗਿਆ। ਬਹੁਤ ਸ਼ੁਕਰੀਆ ਬਜ਼ੁਰਗੋ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਕੀ ਨਾਮ ਹੈ ਤੁਹਾਡਾ? ਜਗਰੂਪ ਸਿੰਘ ਹੈ ਜੀ। ਅੱਛਾ ਜੀ। ਕਿਹੜੇ ਇਲਾਕੇ ਚੋਂ ਆਏ ਹੋ? ਅਸੀਂ ਜ਼ਿਲ੍ਹਾ ਬਰਨਾਲਾ ਹੈ, ਹਾਂਜੀ। ਪਿੰਡ ਧੌਲਾ ਹੈ ਸਾਡਾ, ਉਹਦੇ ਲਵੀ ਹੈ। ਅੱਛਾ ਹਾਂ ਇਕੱਠੇ ਹੀ ਆਏ ਹੋ ਤੁਸੀਂ? ਹਾਂ, ਇਕੱਠੇ ਆਏ ਹਾਂ। ਅੱਛਾ ਬਜ਼ੁਰਗੋ, ਤੁਹਾਨੂੰ ਪਹਿਲਾ ਫੇਰਾ ਹੈ ਕਿ ਉਸ ਤੋਂ ਪਹਿਲੇ ਵੀ ਆਏ ਸੀ? ਪਹਿਲਾਂ ਆਏ ਸੀ ਇੱਕ ਵਾਰੀ, ਕਿਹੜੇ ਸਾਲ 'ਚ? ਦੂਜੇ ਵਾਰ ਆਏ ਆ। ਐਂ ਤਾਂ ਅਨਪੜ੍ਹ ਆ, ਮੈਨੂੰ ਪਤਾ ਨਹੀਂ। ਅੱਛਾ ਅੱਛਾ ਅੱਛਾ। ਤੇ ਕਿੱਦਾਂ ਦਾ ਲੱਗਿਆ ਇੱਥੇ ਤੁਹਾਨੂੰ ਪਾਕਿਸਤਾਨ ਆ ਕੇ? ਵਧੀਆ ਲੱਗਿਆ ਜੀ, ਪਹਿਲਾਂ ਵੀ ਵਧੀਆ ਰਹੇ ਹਾਂ ਅਸੀਂ, ਹੁਣ ਵੀ ਵਧੀਆ ਹੈ। ਸਹੀ ਸਹੀ। ਸਤਿ ਸ੍ਰੀ ਅਕਾਲ ਸਤਿ ਜੀ। ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜੀਤ ਸਿੰਘ। ਅਜੀਤ ਸਿੰਘ। ਹਾਂਜੀ। ਕਿਹੜੇ ਇਲਾਕੇ ਚੋਂ ਆਏ ਹੋ? ਲੁਧਿਆਣਾ ਜ਼ਿਲ੍ਹਾ, ਪਿੰਡ ਸਾਹਿਬਾਣਾ। ਅੱਛਾ ਅੱਛਾ। ਇਹ ਦੱਸੋ ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਵਧੀਆ। ਪਾਕਿਸਤਾਨ ਦੀ ਬਹੁਤ ਕੋਈ ਪੰਜਾਬ ਦਾ ਇੱਧਰਲਾ ਪਤਾ ਨਹੀਂ ਲੱਗਿਆ, ਹਿੰਦੁਸਤਾਨ ਦਾ ਇੱਧਰ। ਸਾਨੂੰ ਸਤਿਕਾਰ ਬਹੁਤ ਦਿੱਤਾ ਲੋਕਾਂ ਨੇ, ਘਰ ਲਿਜਾ। ਅੱਛਾ। ਤੁਸੀਂ ਕਿੱਦਾਂ ਦੇ ਆਏ ਹੋ ਇੱਥੇ? ਅਸੀਂ ਆਏ ਆ 5 ਤਰੀਕ ਦੇ। ਅੱਛਾ 5 ਤਰੀਕ ਦੇ। ਹਾਂਜੀ। ਸਹੀ ਹੋ ਗਿਆ। ਤੇ ਕਿੰਨੇ ਦਿਨਾਂ ਦਾ ਟੂਰ ਤੁਹਾਡਾ? ਅਸੀਂ 13 ਤਰੀਕ ਨੂੰ ਇੱਧਰੋਂ ਵਾਪਸੀ ਆ। ਮੈਂ 5ਵੀਂ ਵਾਰ ਆਇਆ। ਅੱਛਾ 5ਵੀਂ ਵਾਰ ਆਏ। 5ਵੀਂ ਵਾਰ ਆਇਆ। ਤੇ ਐਤਕੀ ਤਾਂ ਫਿਰ ਇਉਂ ਆਇਆ ਵੀ 550 ਸਾਲਾ ਬਾਬਾ ਜੀ ਦਾ, ਅੱਛਾ ਉਹਦੇ ਕਰਕੇ ਆਇਆ। ਤੇ ਤੁਸੀਂ ਫਿਰ ਕਿਹੜੇ ਸਥਾਨਾਂ 'ਚ ਗਏ ਹੋ? ਅਸੀਂ ਡੇਰਾ ਸਾਹਿਬ ਵੀ ਜਾਏ। ਹਾਂਜੀ। ਡੇਰਾ ਸਾਹਿਬ ਜਾਏ ਆਏ, ਸਾਰੇ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ, ਮਾਲਟੀ ਸਾਹਿਬ, ਕੈਰਾ ਸਾਹਿਬ, ਤੰਬੂ ਸਾਹਿਬ। ਅੱਛਾ ਡੇਰਾ ਕਰਤਾਰਪੁਰ ਫਿਰ ਗਏ ਸੀ ਕੱਲ? ਨੇ ਕਰਤਾਰਪੁਰ ਨਹੀਂ ਗਏ ਅਸੀਂ। ਕੱਲ ਨਹੀਂ ਗਏ। ਤੁਹਾਡਾ ਉਧਰ ਜਾਣਾ, ਵਿਜ਼ਿਟ ਹੋਣਾ ਤੁਹਾਡਾ ਉਧਰ? ਹਾਂ, ਉਹ ਸਾਨੂੰ ਉਧਰੋਂ ਨੇੜੇ ਪੈਂਦਾ ਸੀਗਾ, ਉਧਰੋਂ ਹੀ ਦੇਖ ਲਾਂਗੇ। ਉਧਰੋਂ ਦੇਖ ਲਓ। ਨੇੜੇ ਆ, ਸਾਡਾ 2 ਘੰਟੇ ਦਾ ਸਫ਼ਰ ਹੈ। ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਇੱਥੇ ਆ ਕੇ, ਆਵਾਮ ਦੇ ਵਿੱਚ ਫਿਰ ਕੇ? ਬਹੁਤ ਵਧੀਆ, ਬਹੁਤ ਵਧੀਆ। ਪਿਆਰ ਬਹੁਤ ਮਿਲਿਆ। ਤੇ ਕੋਈ ਸੁਨੇਹਾ ਦੇਣਾ ਚਾਹੋ ਸਾਡੇ ਇੱਥੇ ਆਵਾਮ ਨੂੰ, ਜਾਂ ਸਾਡੇ ਇਮਰਾਨ ਖਾਨ ਨੂੰ ਜਿਨ੍ਹਾਂ ਨੇ ਉਹ ਕਰਤਾਰਪੁਰ ਦਾ ਲਾਂਘਾ ਖਿਲਾਇਆ? ਇਮਰਾਨ ਖਾਨ ਦਾ ਤਾਂ ਬਹੁਤ ਧੰਨਵਾਦ ਆ। ਉਹਨੇ 72 ਸਾਲ ਬਾਅਦ, ਜਿਹੜੇ 25 ਸਾਲ ਤੋਂ ਅਰਦਾਸਾਂ ਕਰਦੇ ਸੀ ਅਸੀਂ ਗੁਰਦੁਆਰਿਆਂ ਦਾ, ਵਿਛੋੜਿਆ ਗਿਆ, ਜੀ ਉਹਨੇ ਮਿਲਾ ਦਿੱਤਾ, ਉਹਨੇ ਸਿੱਧੂ ਸਾਹਿਬ ਨੇ। ਸਹੀ ਹੈ। ਤੇ ਹੁਣ ਤੇ ਮਾਸ਼ਾਅੱਲਾ ਰਸਤੇ ਅੱਲਾ ਨੇ ਖੁਲਵਾ ਦਿੱਤੇ। ਮੁਲਕਾਂ ਦੀ ਤਰੱਕੀ ਹੋਊਗੀ, ਕਰਤਾਰਪੁਰ ਸਾਹਿਬ ਵੀ, ਹਾਂਜੀ। ਇਹਦੇ ਸਾਡੇ ਡੇਰਾ ਬਾਬਾ ਨਾਨਕ ਵੀ ਜੀ ਬਹੁਤ ਤਰੱਕੀ ਹੋਊਗੀ। ਉੱਥੇ ਜ਼ਮੀਨ ਜਿਹੜੀ 10 ਲੱਖ ਦੀ ਸੀ, ਉਹ 50-50 ਲੱਖ ਦਾ ਕਿੱਲਾ ਹੋ ਗਿਆ। ਹਾਂਜੀ। ਤੁਹਾਡੇ ਕਰਤਾਰਪੁਰ ਵੱਲ ਵੀ, ਸਾਡੇ ਡੇਰਾ ਬਾਬਾ ਨਾਨਕ ਵੱਲ ਵੀ। ਸਹੀ। ਹਾਂਜੀ। ਤੇ ਇਹਦੇ ਨਾਲ ਬੜੀ ਜੀ ਪਿਆਰ ਵਧੇਗਾ, ਖੁਸ਼ੀ ਜਿਹੜੀ ਪੂਰੀ ਤੁਹਾਡੇ ਸਿੱਖ ਬਰਾਦਰੀ ਨੂੰ ਵੀ ਹੈ ਤੇ 19 ਮੁਸਲਮਾਨਾਂ ਨੂੰ ਵੀ ਹੈ। ਬਹੁਤ ਹਾਂਜੀ। ਉਹ ਜਿਹੜੇ ਇੱਕ ਵਿਹੜੇ 'ਚ ਪਲੇ ਨੇ, ਹਾਂਜੀ। ਇੱਕ ਖੇਡੇ ਕੁੱਦੇ ਕਬੱਡੀਆਂ ਖੇਡੇ, ਉਹ ਪਿਆਰ ਕਿਵੇਂ ਟੁੱਟ ਜੂਗਾ? ਇਸ ਤਰ੍ਹਾਂ ਹੀ। ਇਹ ਨਹੀਂ ਟੁੱਟ ਸਕਦਾ। ਇਮਾਮ ਇੱਥੇ ਦਾ, ਹਿੰਦੁਸਤਾਨ ਦਾ ਸਭ ਇੱਕ ਹੈ। ਹਾਂਜੀ।
ਪੰਜਾਬ ਫਿਰ ਵੀ ਇੱਕ ਹੀ ਹੈ। ਇੱਕੋ ਹੀ ਆ ਪੰਜਾਬ। ਹਾਂਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।